ਜੀ ਅਗਲੀ ਖਬਰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਹੁਣ ਨਵੀਂ ਜਿਹੜੀ ਰਿਪੋਰਟ ਆ ਸਨ 2021 ਦੀ ਉਹ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਲੋਕਾਂ ਨੂੰ ਅਰੈਸਟ ਕਰਨ ਦੇ ਵਿੱਚ ਘਾਟਾ ਹੋਇਆ ਹੈ, ਡਿਪੋਰਟੇਸ਼ਨ ਦੇ ਵਿੱਚ ਵੀ ਘਾਟਾ ਹੋਇਆ ਹੈਗਾ, ਜੋ ਇਹ ਪਹਿਲੇ ਸਾਲਾਂ ਦੇ ਦੌਰਾਨ ਜੇ ਦੇਖਿਆ ਜਾਵੇ। ਕਹਿੰਦੇ ਵੀ ਆਈਸ ਐਨਫੋਰਸਮੈਂਟ ਤੇ ਰਿਮੂਵਲ ਆਪਰੇਸ਼ਨ ਵੱਲੋਂ 74,082 ਨੌਨ ਸਿਟੀਜ਼ਨਸ ਨੂੰ ਸਨ 2021 ਚ ਅਰੈਸਟ ਕੀਤਾ ਗਿਆ ਸੀ ਤੇ 59,011 ਨੂੰ ਡਿਪੋਰਟ ਕੀਤਾ ਗਿਆ ਸੀ, ਜਦਕਿ ਸਨ 2020 ਦੇ ਵਿੱਚ 1,03,603 ਲੋਕਾਂ ਨੂੰ ਬਾਰਡਰ ਤੋਂ ਅਰੈਸਟ ਕੀਤਾ ਗਿਆ ਸੀ ਤੇ 1,85,884 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀ। ਸਨ 2019 ਦੇ ਵਿੱਚ 1,43,000 ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ 2,67,258 ਨੂੰ ਡਿਪੋਰਟ ਕੀਤਾ ਗਿਆ ਸੀ। ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਹਨਾਂ ਮੁਲਕਾਂ ਨੂੰ ਡਿਪੋਰਟ ਕਰਨ ਦੇ ਉੱਤੇ ਲੋਕਾਂ ਨੂੰ ਜਿਹੜਾ ਆ ਬੰਦ ਕਰ ਦਿੱਤਾ ਆ, ਖਾਸ ਕਰਕੇ ਜਿਹੜੇ ਰਸ਼ੀਆ ਤੇ ਯੂਕਰੇਨ ਦੀ ਜੰਗ ਦੇ ਵਿੱਚ ਇਨਵੋਲਵ ਹੈਗੇ ਆ ਜਾਂ ਉਹਦੇ ਆਲੇ ਦੁਆਲੇ ਦੇ ਮੁਲਕ ਹੈਗੇ ਆ। ਇਹ ਆਪਾਂ ਖਬਰ ਪਿਛਲੇ ਦਿਨਾਂ ਦੇ ਵਿੱਚ ਵੀ ਸਾਂਝੀ ਕੀਤੀ ਸੀ। ਸੋ ਮੋਸਟਲੀ ਇਹ ਵੀ ਦੱਸਦੀ ਜਾਈਏ ਬਹੁਤ ਸਾਰੇ ਲੋਕ ਜਿਹੜੇ ਡਿਪੋਰਟ ਕੀਤੇ ਗਏ ਆ ਉਹਨਾਂ ਦੀ ਕੋਈ ਨਾ ਕੋਈ ਕ੍ਰਿਮੀਨਲ ਐਕਟੀਵਿਟੀ ਹੈਗੀ ਆ। 2718 ਤਾਂ ਕਹਿੰਦੇ ਪਈ ਗੈਂਗ ਮੈਂਬਰ ਸੀਗੇ, ਇਹਨਾਂ ਦੇ ਵਿੱਚੋਂ ਕੋਈ ਡਰੱਗ ਦੇ ਵਿੱਚ ਇਨਵੋਲਵ ਸੀ, ਕਈਆਂ ਦੇ ਉੱਤੇ ਕ੍ਰਿਮੀਨਲ ਚਾਰਜਸ ਸੀ, ਕਈ ਹੋਮੋਸਾਈਡ ਰਿਲੇਟਡ ਅਫੈਂਸਸ ਦੇ ਵਿੱਚ ਇਨਵੋਲਵ ਸੀ, ਕਿਡਨੈਪਿੰਗ ਦੇ ਵਿੱਚ ਇਨਵੋਲਵ ਸੀ। ਸੋ ਉਦਾਂ ਦੇ ਲੋਕਾਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਹੈਗਾ। ਜੀ ਬਾਈਡਨ ਹੋਰਾਂ ਨੇ ਬਿਆਨ ਜਿਹੜਾ ਦਿੱਤਾ ਆ, ਰਿਫਿਊਜੀ ਜਿਹੜੇ ਯੂਕਰੇਨੀਅਨ ਰਿਫਿਊਜੀਜ਼ ਆ ਉਹਨਾਂ ਦੇ ਲਈ ਕਹਿੰਦੇ ਆ ਵੀ ਅਸੀਂ ਓਪਨ ਆਰਮਸ ਦੇ ਨਾਲ ਸਵਾਗਤ ਕਰਾਂਗੇ। ਹਰਜੋਤ ਸਿੰਘ ਜੀ ਦੇਖੋ ਵੀ ਕੁਛ ਮਹੀਨੇ ਪਹਿਲਾਂ ਦੀ ਉਹੀ ਗੱਲ ਆ, ਅਫਗਾਨਿਸਤਾਨ ਦੇ ਵਿੱਚ ਜੋ ਕੁਛ ਵਾਪਰਿਆ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈਗਾ ਤੇ ਉੱਥੇ ਦੇ ਜਿਹੜੇ ਰਿਫਿਊਜੀ ਉਹ ਵਿਚਾਰੇ ਇੱਥੇ ਪਹੁੰਚਣ ਦੇ ਲਈ ਤਰਸ ਰਹੇ ਨੇ ਤੇ ਇਹਨਾਂ ਨੂੰ ਜਿਹੜਾ ਉਹ ਵੈਲਕਮ ਕੀਤਾ ਜਾ ਰਿਹਾ, ਚੰਗੀ ਗੱਲ ਆ। ਕਹਿਣ ਦਾ ਮਕਸਦ ਇਹ ਆ ਵੀ ਭਾਈ ਉਹਨਾਂ ਨੂੰ ਵੀ ਜਿਹੜਾ ਉਹ ਵੈਲਕਮ ਕੀਤਾ ਜਾਣਾ ਚਾਹੀਦਾ ਆ, ਬਾਕੀਆਂ ਨੂੰ ਵੀ, ਕਿਉਂਕਿ ਸਾਰੇ ਰਿਫਿਊਜੀ ਕਿਸੇ ਨਾ ਕਿਸੇ ਮਾੜੇ ਹਾਲਾਤਾਂ ਤੋਂ ਹੀ ਜਿਹੜਾ ਉਹ ਭੱਜ ਕੇ ਨੱਠ ਕੇ ਉੱਥੋਂ ਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ। ਅਗਲੀ ਖਬਰ ਇੰਡੀਆ ਤੋਂ ਆ ਰਹੀ ਹੈ। ਕਹਿੰਦੇ ਇੰਡੀਆ ਨੇ ਐਕਸੀਡੈਂਟਲੀ ਇੱਕ ਮਿਸਲ ਪਾਕਿਸਤਾਨ ਦੇ ਵਿੱਚ ਫਾਇਰ ਕਰ ਦਿੱਤੀ ਆ। ਸੋ ਇੰਡੀਅਨ ਗਵਰਨਮੈਂਟ ਨੇ ਇਹ ਕਿਹਾ ਆ ਵੀ ਟੈਕਨੀਕਲ ਮਾਲ ਫੰਕਸ਼ਨ ਹੋਇਆ ਰੂਟੀਨ ਮੇਨਟੇਨੈਂਸ ਦੇ ਦੌਰਾਨ। ਮਾਰਚ 9 2022 ਨੂੰ ਜੋ ਰੂਟੀਨ ਮੇਨਟੇਨੈਂਸ ਚੱਲ ਰਹੀ ਸੀ ਤੇ ਇੱਕ ਟੈਕਨੀਕਲ ਮਾਲ ਫੰਕਸ਼ਨ ਹੋਇਆ ਜਿਹਦੇ ਨਾਲ ਐਕਸੀਡੈਂਟਲ ਮਿਸਲ ਫਾਇਰ ਹੋ ਗਈ। ਇਹ ਗਵਰਨਮੈਂਟ ਨੇ ਸਟੇਟਮੈਂਟ ਇਸ਼ੂ ਕੀਤੀ ਆ। ਸੋ ਲੱਕਲੀ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਤੇ ਇਹ ਪਾਕਿਸਤਾਨ ਦੇ ਏਰੀਏ ਦੇ ਵਿੱਚ ਲੈਂਡ ਕੀਤੀ ਆ ਤੇ ਇਨਸੀਡੈਂਟ ਜੋ ਵਾਪਰੀ ਆ ਉਹਦੇ ਲਈ ਅਸੀਂ ਬਹੁਤ ਮਾਫੀ ਮੰਗਦੇ ਹਾਂ, ਇੰਡੀਆ ਦੀ ਸਰਕਾਰ ਨੇ ਇਹ ਕਿਹਾ ਤੇ ਇਹ ਵੀ ਆਸ ਕਰਦੇ ਹਾਂ ਵੀ ਪਾਕਿਸਤਾਨ ਸਾਡੀ ਜਿਹੜੀ ਆ ਗਲਤੀ ਹੋਈ ਆ ਉਸ ਨੂੰ ਮੰਨੂਗਾ। ਹਜੇ ਤੱਕ ਪਾਕਿਸਤਾਨ ਵੱਲੋਂ ਇਹਦੇ ਸੰਬੰਧ ਦੇ ਵਿੱਚ ਕੋਈ ਸਟੇਟਮੈਂਟ ਨਹੀਂ ਆਈ। ਜੀ ਇਕੋਨਮੀ ਦੀ ਜੇ ਗੱਲ ਕਰਦੇ ਜਾਈਏ, ਸੈਕਟਰੀ ਹੈਗੇ ਟ੍ਰੈਜਰੀ ਸਕੱਤਰ ਜਿਹੜੇ ਯੈਨਟ ਯੈਲਨ, ਉਹਨਾਂ ਨੇ ਕਿਹਾ ਆ ਵੀ ਆਪਾਂ ਨੂੰ ਲੱਗਦਾ ਵੀ ਇਸ ਸਾਲ ਵੀ ਮਹਿੰਗਾਈ ਦੀ ਮਾਰ ਜਿਹੜੀ ਉਹ ਝੱਲਣੀ ਪੈ ਸਕਦੀ ਆ। ਇਸ ਤੋਂ ਪਹਿਲਾਂ ਜਿਹੜੇ ਜੈਨ ਸਾਕੀ ਆ ਉਹਨਾਂ ਨੇ ਤਕਰੀਬਨ ਇਸ ਤੋਂ ਉਲਟ ਗੱਲ ਕੀਤੀ ਸੀ। ਉਹ ਕਹਿੰਦੇ ਸੀ ਵੀ ਸ਼ਾਇਦ ਇਨਫਲੇਸ਼ਨ ਜਲਦ ਹੀ ਕਾਬੂ ਦੇ ਵਿੱਚ ਆ ਸਕਦੀ ਆ, ਪਰ ਜਿਹੜੇ ਸੈਕਟਰੀ ਹੈਗੇ ਨੇ ਟ੍ਰੈਜਰੀ ਦੇ ਉਹਨਾਂ ਨੇ ਕਿਹਾ ਵੀ ਲਾਈਕਲੀ ਈਅਰ ਆਫ ਆ ਵੈਰੀ ਅਨਕੰਫਰਟੇਬਲ ਇਨਫਲੇਸ਼ਨ। ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ, ਉਹਦੇ ਕਰਕੇ ਨਾਲ ਨਾਲ ਬਾਕੀ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਆ ਉਹ ਵੱਧ ਰਹੀਆਂ ਨੇ। ਸੋ 12 ਮਹੀਨੇ ਦੇ ਜਿਹੜੇ ਨੰਬਰਸ ਆਏ ਨੇ ਇਨਫਲੇਸ਼ਨ ਦੇ 7.8 ਕੇ 7.9% ਜਿਹੜਾ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਮਹਿੰਗਾਈ ਜਿਹੜੀ ਵਧੀ ਆ ਈਅਰ ਟੂ ਈਅਰ ਜੇ ਅਨਾਲਿਸਿਸ ਕਹਿੰਦੇ ਉਹ ਕੀਤਾ ਜਾਵੇ। ਸੋ ਐਵਰੀਥਿੰਗ ਇਜ਼ ਗੈਟਿੰਗ ਐਕਸਪੈਂਸਿਵ। ਲੋਕਾਂ ਨੂੰ ਬਹੁਤ ਜ਼ਿਆਦਾ ਸੇਕ ਆ ਇਸ ਚੀਜ਼ ਦੇ ਉੱਤੇ ਲੱਗ ਰਿਹਾ ਹੈਗਾ। ਐਵਰੇਜ ਗੈਸ ਪ੍ਰਾਈਸ US ਦੇ ਵਿੱਚ ਜਿਹੜੀ ਉਹ ਛਾਲਾਂ ਮਾਰਦੀ ਉੱਡਦੀ ਹੋਈ ਜਾ ਰਹੀ ਹੈ, ਲੋਕਾਂ ਦੇ ਬੇਕਾਬੂ ਜਿਹੜੀ ਉਹ ਹੋ ਰਹੀ ਹੈਗੀ ਆ। ਆਈ ਡੋਂਟ ਨੋ ਅੱਗੇ ਕੀ ਬਣੂਗਾ। ਓਪੈਕ ਨੂੰ ਕਾਲ ਕਰਦੇ ਆ ਰਾਸ਼ਟਰਪਤੀ, ਉਹ ਫੋਨ ਨਹੀਂ ਚੱਕਦੇ ਤੇ ਤੇਲ ਹੁਣ ਵੈਨੀਜ਼ੂਏਲਾ ਤੋਂ ਲੈਣ ਦੀ ਜਿਹੜੀ ਗੱਲ ਜਿਹੜੀ ਉਹ ਚੱਲ ਰਹੀ ਆ ਅੰਦਰ ਖਾਤੇ। ਹੁਣ ਇੱਧਰੋਂ ਇਹ ਵਿਰੋਧ ਹੋ ਰਿਹਾ ਵੀ ਭਾਈ ਆਪਣਾ ਜਿਹੜਾ ਇੱਥੇ ਇੰਨਾ ਤੇਲ ਪਿਆ ਆ ਉਸ ਨੂੰ ਕੱਢੋ, ਉਸ ਦੀ ਜਿਹੜੀ ਉਹ ਵਰਤੋਂ ਜਿਹੜੀ ਉਹ ਕਰੋ। ਪਰ ਹਾਲ ਦੀ ਘੜੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ
ਚੁੱਪੀ ਜੀ ਜਿਹੜੀ ਆ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਸਤਾ ਰਹੀ ਆ। ਜੀ, ਸੋ ਬਿਲਕੁਲ ਇਨਫਲੇਸ਼ਨ ਕਹਿੰਦੇ 9% ਤੱਕ ਪਹੁੰਚ ਜਾਊਗੀ ਬਹੁਤ ਜਲਦੀ, ਤੇ ਗੈਸ ਦੀਆਂ ਪ੍ਰਾਈਸਸ ਨੂੰ ਲੈ ਕੇ ਲੋਕ ਜਦੋਂ ਪੰਪ ਤੇ ਖੜਦੇ ਆ ਉਹ ਸੋਚਦੇ ਵੀ ਬਿਲਕੁਲ ਸਹੀ ਲੱਗਦਾ ਹੈ, ਤੇ ਰੀਟੇਲਰਸ ਦੇ ਉੱਤੇ ਵੀ ਇਹਦਾ ਬਹੁਤ ਜ਼ਿਆਦਾ ਅਸਰ ਹੋਣ ਜਾ ਰਿਹਾ। ਤੇ ਅੱਜ ਇੱਕ ਮੈਂ UC ਬਰਕਲੇ ਦੇ ਪ੍ਰੋਫੈਸਰ ਇਕਨੋਮੀ ਦੇ ਸੀ, ਮੈਨੂੰ ਨਾਮ ਭੁੱਲ ਗਿਆ, ਉਹ ਦੱਸ ਰਹੇ ਸੀ ਵੀ ਜੋ ਲੱਛਣ ਚੱਲ ਰਹੇ ਆ ਇਹ ਹੋ ਸਕਦਾ ਗੈਸ $7 ਤੱਕ ਪਹੁੰਚ ਜਾਏ ਨਵੰਬਰ ਮਹੀਨੇ ਤੱਕ, ਕਹਿੰਦੇ ਹੋ ਸਕਦਾ ਇਹ ਤੋਂ ਉੱਪਰ ਵੀ ਪਹੁੰਚ ਜਾਏ। ਤੇ ਜੇ ਨਵੰਬਰ ਮਹੀਨੇ ਤੱਕ ਗੈਸ ਇਦਾਂ ਜਾਂਦੀ ਆ ਤੇ ਡੈਮੋਕ੍ਰੇਟ ਪਾਰਟੀ ਨੂੰ ਬਹੁਤ ਜ਼ਿਆਦਾ ਇਹਦਾ ਜਿਹੜਾ ਝਟਕਾ ਲੱਗੂਗਾ, ਕਿਉਂਕਿ ਉਹ ਕਾਂਗਰਸ ਤੇ ਸੈਨੇਟ ਦੇ ਵਿੱਚ ਬਹੁਤ ਸੀਟਾਂ ਲੂਜ਼ ਕਰੂਗੀ। ਤੇ ਉਹ ਈਵਨ ਦੋ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਰਸ਼ੀਆ ਅੱਜ ਕਹਿ ਦਿੰਦਾ ਵੀ ਚਲੋ ਠੀਕ ਆ, ਜਿੰਨਾ ਕੁ ਅਸੀਂ ਧੱਕਾ ਕਰਨਾ ਸੀ ਯੂਕਰੇਨ ਨਾਲ ਕਰ ਲਿਆ, ਹੁਣ ਅਸੀਂ ਵਾਪਸ ਮੁੜਦੇ ਆ, ਫਿਰ ਵੀ ਕਹਿੰਦੇ ਵੀ ਫੇਰ ਫੈਡ ਨੂੰ ਇੰਟਰਸਟ ਰੇਟ ਨੋ ਮੈਟਰ ਵਟ ਉਹਨਾਂ ਨੂੰ ਇੰਟਰਸਟ ਰੇਟ ਇਨਕਰੀਜ਼ ਕਰਨਾ ਪੈਣਾ ਹੈ। ਤੇ ਆਹ ਪੂਰਾ ਸਾਲ ਜਿਹੜੀ ਆ ਮਹਿੰਗਾਈ ਬਹੁਤ ਜ਼ਿਆਦਾ ਹੋਣੀ ਆ। ਸੋ ਜਿਹੜੇ ਵੀ ਲੋਕ ਆ, ਜੇ ਕੋਈ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਸਮਾਨ ਖਰੀਦਣ ਦੀ ਉਹੀ ਖਰੀਦੋ, ਨਹੀਂ ਤਾਂ ਆਪਾਂ ਦੇਖਦੇ ਆ ਵੀ ਕਿੱਦਾਂ ਪ੍ਰਾਈਸਿਸ ਚੜ ਰਹੀਆਂ। ਸ਼ੀਟ ਰੌਕ, ਹੋਮ ਡਿਪੂ ਹੀ ਚਲ ਜਾਓ ਵੀ ਪ੍ਰਾਈਸਿਸ 40-40, 50-50, 100% ਤੱਕ ਚੀਜ਼ਾਂ ਦਾ ਜਿਹੜਾ ਸਮਾਨ ਆ ਉਹ ਹੋ ਗਿਆ, ਚੜ ਗਿਆ ਹੈਗਾ।